ਪੰਜਾਬੀ ਰੇਡੀਓ ਦੇ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਘਟਨਾਵਾਂ ਵਾਪਰਦੀਆਂ ਨੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੇਤੋ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁਬਸਿਟੀ ਤੋਂ, ਸਤਨਾਮ ਸਿੰਘ ਜੀ ਸ਼ੇਰਗਿੱਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਫਾਵਲਰ, ਸੁੱਚਾ ਸਿੰਘ ਜੀ ਅਫਰਜ਼ਨਾ ਤੋਂ, ਹਰਵਿੰਦਰ ਸਿੰਘ ਸਮਰਾ ਜੁਬਸਿਟੀ, ਜੱਸੀ ਗਿੱਲ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ ਬਹੁਤ ਬਹੁਤ ਸਭ ਦਾ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਜੀ ਤੇ ਆਪਾਂ ਗੱਲਬਾਤ ਕਰਦੇ ਹਾਂ ਕੁਛ ਕੁ ਅਹਿਮ ਖਬਰਾਂ ਦੀ। ਬਜਟ ਪੇਸ਼ ਹੋਇਆ ਆ ਤੇ ਇਸ ਦੇ ਨਾਲ ਪੰਜਾਬੀਆਂ ਤੇ ਹੋਰ ਬੋਝ ਵਧੇਗਾ। ਦੇਖੋ ਜੀ, ਐਕਚੁਅਲੀ ਇਹਨਾਂ ਦੀ ਵਰਤਾਰਾ ਹੀ ਹੋ ਗਿਆ ਕਿ ਚਾਹੇ ਬਜਟ ਜਿਹੜਾ ਦੀ ਸੂਬੇ ਦਾ ਪੇਸ਼ ਹੋਵੇ ਚਾਹੇ ਸੈਂਟਰ ਦਾ, ਅਕਸਰ ਬਜਟ ਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਜੀ ਕਿ ਕੋਈ ਨਵਾਂ ਟੈਕਸ ਜਿਹੜਾ ਦੀ ਉਹ ਨਹੀਂ ਲੱਗ ਰਿਹਾ। ਐਸ ਹੁਣ ਬਜਟ ਜਿਹੜਾ ਦੀ ਉਹ ਪੇਸ਼ ਹੁੰਦਾ ਤੇ ਉਸ ਤੋਂ ਬਾਅਦ ਫਿਰ ਇੱਕ ਦੂਜਾ ਰੂਪ ਜਿਹੜਾ ਦੀ ਆਉਣਾ ਸਾਹਮਣੇ ਸ਼ੁਰੂ ਹੋ ਜਾਂਦਾ ਕਿ ਬਜਟ ਪੇਸ਼ ਕਰਕੇ ਉਦੋਂ ਬਾਅਦ ਲੋਕਾਂ ਨੂੰ ਫਿਰ ਜਿਹੜਾ ਦੀ ਉਹ ਰਗੜ ਦਿਓ। ਤਾਂ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੁਝ ਜਿਹੜਾ ਦੀ ਉਹ ਹੋ ਰਿਹਾ। ਜਿਹੜੇ ਟੈਕਸ ਪੇਅਰ ਨੇ ਉਹਨਾਂ ਦੇ ਉੱਤੇ 2400 ਰੁਪਇਆ ਸਾਲਾਨਾ ਦਾ ਜਿਹੜਾ ਜੀ ਉਹ ਟੈਕਸ ਲੱਗ ਗਿਆ, 200 ਰੁਪਇਆ ਮਹੀਨਾ ਜਿਹੜਾ ਜੀ ਇਹ ਮਾਮਲਾ ਅਜੇ ਚੱਲ ਹੀ ਰਿਹਾ ਜੀ। ਹੁਣ ਜਿਹੜੇ ਫਾਈਨੈਂਸ ਮਿਨਿਸਟਰ ਨੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਪੈਟਰੋਲ, ਡੀਜ਼ਲ ਤੇ ਬਿਜਲੀ ਦੇ ਬਿੱਲ ਦੇ ਉੱਤੇ ਨਵੇਂ ਸਰਚਾਰਜ ਲਾਉਣ ਦੇ ਜਿਹੜੇ ਜੀ ਉਹ ਸੰਕੇਤ ਦਿੱਤੇ ਆ। ਨਵੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਲਾਇਸੈਂਸ ਦੇ ਉੱਤੇ ਵੀ ਸਰਚਾਰਜ ਜਿਹੜਾ ਦੀ ਉਹ ਲੱਗੂਗਾ। ਇਹਦੇ ਨਾਲ ਇਹਨਾਂ ਸਾਰਿਆਂ ਦੀਆਂ ਕੀਮਤਾਂ ਜਿਹੜੀਆਂ ਜੀ ਉਹ ਵਧਣਗੀਆਂ। ਬੇਸ਼ੱਕ ਵਿਰੋਧੀ ਧਿਰ ਨੇ ਪੰਜਾਬ ਸੋਸ਼ਲ ਸਿਕਿਉਰਿਟੀ ਬਿੱਲ ਦਾ ਜਿਹੜਾ ਦੀ ਵਿਰੋਧ ਕੀਤਾ, ਪਰ ਇਹ ਪਾਸ ਜਿਹੜਾ ਸੀਗਾ ਜੀ ਉਹ ਹੋ ਗਿਆ। ਪੈਟਰੋਲ ਡੀਜ਼ਲ ਜਿਹੜਾ ਬਾਕੀ ਸੂਬਿਆਂ ਦੇ ਨਾਲੋਂ ਬਿਜਲੀ ਜਿਹੜੀ ਉਹ ਮਹਿੰਗੀ ਆ, ਇਹਦੇ ਉੱਤੇ ਹੋਰ ਸਰਚਾਰਜ ਜਿਹੜਾ ਦੀ ਉਹ ਲੱਗੂਗਾ। ਬਿਜਲੀ ਸਰਚਾਰਜ 25 ਰੁਪਏ ਤੋਂ ਲੈ ਕੇ 10,000 ਰੁਪਏ ਤੱਕ ਜਿਹੜਾ ਦੀ ਉਹ ਹੋ ਸਕਦਾ ਜੀ। ਪੈਟਰੋਲ ਡੀਜ਼ਲ ਦੇ ਉੱਤੇ 2 ਰੁਪਏ ਪ੍ਰਤੀ ਲੀਟਰ, ਬਿਜਲੀ ਦੇ ਉੱਤੇ 5%, ਨਵੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਦੇ ਉੱਤੇ 1%, ਐਕਸਾਈਜ਼ ਡਿਊਟੀ ਦੇ ਉੱਤੇ, ਲਾਇਸੈਂਸ ਫੀਸ ਤੇ 10% ਸਰਚਾਰਜ ਜਿਹੜਾ ਦੀ ਉਹ ਲੱਗ ਸਕਦਾ ਹੈ। ਸਾਰੇ ਪ੍ਰੋਫੈਸ਼ਨਲ, ਵਪਾਰੀ, ਕਾਲਿੰਗ ਸੈਂਟਰ ਮੁਲਾਜ਼ਮ ਜਿਹੜੇ ਆਮਦਨ ਅਦਾ ਕਰਦੇ ਨੇ ਜੀ ਉਹ ਹੁਣ ਨਵੇਂ ਘੇਰੇ ਦੇ ਵਿੱਚ ਆ ਜਾਣਗੇ। 30,000 ਰੁਪਇਆ ਮਹੀਨਾ ਜਾਂ ਇਸ ਤੋਂ ਉੱਪਰ ਜਿਹੜਾ ਦੀ ਲੈਣ ਵਾਲਾ ਉਹ 200 ਰੁਪਇਆ ਵੱਖਰੇ ਤੌਰ ਦੇ ਉੱਤੇ ਪੰਜਾਬ ਸਰਕਾਰ ਨੂੰ ਜਿਹੜਾ ਦੀ ਉਹ ਦੇਊਗਾ। ਇਹ ਨਵੇਂ ਜਿਹੜੇ ਜੀ ਸੰਕੇਤ ਦਿੱਤੇ ਗਏ ਆ ਪੰਜਾਬੀਆਂ ਨੂੰ ਕਿ ਇੰਨੇ ਟੈਕਸ ਜਿਹੜੇ ਆ ਜੀ ਉਹ ਨਵੇਂ ਆ ਰਹੇ ਉਹਨਾਂ ਦੀ। ਜੀ ਪਰ ਆਮਦਨ ਦੇ ਸਾਧਨ ਪਤਾ ਨਹੀਂ ਕੀ ਹੈਗੇ। ਅੱਗੇ ਆਪਾਂ ਨਾਰੰਗ ਦੀ ਰਿਪੋਰਟ ਦੀ ਜੇ ਗੱਲ ਕਰੀਏ ਤਾਂ ਉਸ ਵਿੱਚ ਰਾਣਾ ਗੁਰਜੀਤ ਨੂੰ ਕਲੀਨ ਚਿੱਟ। ਬਿਲਕੁਲ ਜੀ, ਕਮਿਸ਼ਨ ਨੇ ਜਿਹੜੀ ਨਾਰੰਗ ਕਮਿਸ਼ਨ ਦੀ ਰਿਪੋਰਟ ਹੈ ਜੀ ਵਿਧਾਨ ਸਭਾ ਦੇ ਵਿੱਚ ਇਹ ਪੇਸ਼ ਕੀਤੀ ਗਈ ਹੈ। ਪਤਾ ਤਾਂ ਪਹਿਲਾਂ ਹੀ ਸੀਗਾ ਇਹਦੇ ਵਿੱਚ ਕੀ ਹੈ। ਕਮਿਸ਼ਨ ਨੇ ਅਮਿਤ ਬਹਾਦਰ, ਕੁਲਵਿੰਦਰ ਪਾਲ, ਸੰਜੀਤ ਰੰਧਾਵਾ, ਸਾਹਿਲ ਸਿੰਗਲਾ ਤੇ ਰਾਣਾ ਗੁਰਜੀਤ ਸਣੇ 32 ਪੱਖਾਂ ਨੂੰ ਜਾਂਚ ਨੂੰ ਜਿਹੜਾ ਦੀ ਉਹ ਰਿਪੋਰਟ ਦੇ ਵਿੱਚ ਸ਼ਾਮਲ ਕੀਤਾ। ਅਮਿਤ ਬਹਾਦਰ ਤੇ ਕੁਲਵਿੰਦਰ ਨੇ ਜਿਹੜਾ ਦੀ ਇਹਦੇ ਵਿੱਚ ਮੰਨਿਆ ਕਿ ਉਹ ਰਾਣਾ ਦੀ ਪਰਿਵਾਰਕ ਮਲਕੀਅਤ ਵਾਲੀਆਂ ਕੰਪਨੀਆਂ ਦੇ ਮੁਲਾਜ਼ਮ ਸੀਗੇ ਔਰ ਉਹਨਾਂ ਨੇ ਨਿਲਾਮੀ ਤੋਂ ਪਹਿਲਾਂ ਰਾਣਾ ਗੁਰਜੀਤ ਹੋਰਾਂ ਦੀ ਕੰਪਨੀ ਤੋਂ ਅਸਤੀਫਾ ਦੇ ਦਿੱਤਾ ਸੀਗਾ। ਦੋਵਾਂ ਨੇ ਨਿਲਾਮੀ ਦੇ ਵਿੱਚ ਬੋਲੀ ਲਾਉਣ ਤੋਂ ਲੈ ਕੇ ਪੇਮੈਂਟ ਜਟਾਉਣ ਤੇ ਸਰਕਾਰ ਦੇ ਖਾਤੇ 'ਚ ਪੇਮੈਂਟ ਕਰਨ ਤੱਕ ਦੀ ਪ੍ਰਕਿਰਿਆ ਨੂੰ ਆਪਣੇ ਆਪ ਨੂੰ ਜਿਹੜਾ ਦੀ ਉਹ ਵੱਖਰਾ ਰੱਖਿਆ ਔਰ ਕਿਹਾ ਗਿਆ ਜੀ ਕਿ ਪ੍ਰਕਿਰਿਆ 'ਚ ਬੋਲੀ ਲਾਉਣ ਤੋਂ ਲੈ ਕੇ ਪੇਮੈਂਟ ਕਰਨ ਤੱਕ ਦਾ ਕੰਮ ਸਾਹਿਲ ਤੇ ਸੰਜੀਤ ਨੇ ਜਿਹੜਾ ਕੀਤਾ। ਸੰਜੀਤ ਰੰਧਾਵਾ ਰਾਣਾ ਦੇ ਦੋਸਤ ਕੈਪਟਨ JS ਰੰਧਾਵਾ ਦੇ ਮੁੰਡੇ ਆ ਜੀ ਔਰ ਸਾਹਿਲ ਉਹਨਾਂ ਦੇ ਦੋਸਤ ਹੈ ਔਰ ਇਹਨਾਂ ਨੇ ਹੀ ਰਾਜਵੀਰ ਐਂਟਰਪ੍ਰਾਈਜ਼ ਨੂੰ ਦੋਵਾਂ ਨੂੰ 50,000 ਤੇ 90,000 ਤਨਖਾਹ ਦੇ ਨਾਲ ਕੰਪਨੀ ਦੇ ਵਿੱਚ 5% ਦਾ ਪਾਰਟਨਰ ਜਿਹੜਾ ਦੀ ਉਹ ਬਣਾਇਆ ਹੋਇਆ ਸੀਗਾ। ਕਰੋੜਾਂ ਰੁਪਏ ਦੇ ਰੇਤ ਖੱਡ ਠੇਕਿਆਂ ਦੇ ਘੁਟਾਲੇ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਸ਼ਮੂਲੀਅਤ ਨੂੰ ਲੈ ਕੇ ਜਿਹੜਾ ਜੀ ਇਹ ਕਮਿਸ਼ਨ ਬਣਾਇਆ ਗਿਆ ਸੀਗਾ। ਇਹ ਕਮਿਸ਼ਨ ਨੇ ਇੱਕ ਕਲੀਨ ਚਿੱਟ ਜਿਹੜੀ ਹੈ ਜੀ ਉਹ ਦਿੱਤੀ ਹੈ ਰਾਣਾ ਗੁਰਜੀਤ ਸਿੰਘ ਹੋਰਾਂ ਨੂੰ। ਰਿਪੋਰਟ ਦੇ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਜੀ ਕਿ ਜਦੋਂ ਰੇਤਾ ਦੀਆਂ ਖੱਡਾਂ ਦੀ ਬੋਲੀ ਹੋਈ ਆ ਤਾਂ ਇਹਦੇ ਵਿੱਚ ਕੋਡ ਵਰਡ ਰੱਖੇ ਹੋਏ ਸੀ ਆਲੂ ਤੇ ਗਾਜਰ, ਏਦਾਂ ਦੇ ਨਾਵਾਂ ਦੇ ਨਾਲ ਜਿਹੜਾ ਜੀ ਉਹ ਸੰਬੋਧਨ ਕੀਤਾ ਗਿਆ ਸੀਗਾ। ਕਮਿਸ਼ਨ ਨੇ ਰਾਣਾ ਗੁਰਜੀਤ ਹੋਰਾਂ ਨੂੰ ਕਲੀਨ ਚਿੱਟ ਦਿੰਦੇ ਹੋਏ ਸਈਦਪੁਰ ਖੁਰਦ ਤੇ ਮਹਿੰਦੀਪੁਰ ਜਿਹੜੀ ਸਾਈਟ ਆ ਇਹਦੀ ਨਿਲਾਮੀ ਰੱਦ ਕਰਨ ਦੀ ਸਿਫਾਰਿਸ਼ ਜਿਹੜੀ ਹੈ ਜੀ ਕੀਤੀ ਆ ਔਰ ਸਰਕਾਰ ਨੇ ਇਹ ਕਿਹਾ ਜੀ ਕਿ ਇਹਦੇ ਵੱਲ ਨੂੰ ਪ੍ਰਕਿਰਿਆ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਔਰ
ਜਿਹੜਾ ਇਹਨਾਂ ਖੱਡਾਂ ਦੇ ਵਾਸਤੇ 19 ਕਰੋੜ ਰੁਪਏ ਦੀ ਜਮ੍ਹਾਂ ਕਰਵਾਈ ਗਈ ਜਿਹੜੀ ਰਾਸ਼ੀ ਸੀਗੀ ਉਹ ਵੀ ਮੋੜਨ ਦੇ ਵਾਸਤੇ ਸਰਕਾਰ ਨੇ ਤਿਆਰੀ ਕਰ ਲਈ ਹੈ। ਜਿਹੜਾ ਮਾਮਲਾ ਵਿਰੋਧੀ ਧਿਰ ਦੇ ਨੇਤਾ ਪਿਛਲੇ ਦਿਨਾਂ ਤੋਂ ਉਟਾਉਂਦੇ ਰਹੇ ਆ ਜੀ ਕਿ ਇਹ ਪੈਸੇ ਕਿਉਂ ਵਾਪਸ ਕੀਤੇ ਜਾ ਰਹੇ ਆ ਜੀ। ਤੇ ਅੱਗੇ ਨਾਨਕ ਸ਼ਾਹ ਫਕੀਰ ਫਿਲਮ ਦੀ ਜੇ ਗੱਲ ਕਰੀਏ ਤਾਂ ਉਸ ਦਾ ਵਿਵਾਦ ਮੁੜ ਭਖਿਆ। ਐਕਚੁਅਲੀ ਜਦੋਂ ਇਹ ਪਹਿਲਾਂ ਜਿਹੜੀ ਜੀ ਫਿਲਮ ਰਿਲੀਜ਼ ਨਹੀਂ ਸੀ ਹੋਣ ਸੀਗੀ ਪੰਜਾਬ ਦੇ ਵਿੱਚ, ਬਾਕੀ ਸੂਬਿਆਂ ਦੇ ਵਿੱਚ ਤਾਂ ਕੁਝ ਥਾਵਾਂ ਦੇ ਉੱਤੇ ਹੋਈ ਸੀਗੀ ਜੀ ਇਹ ਰਿਲੀਜ਼। ਮੈਂ ਉਦੋਂ ਹਰਿਆਣੇ ਦੇ ਵਿੱਚ ਜਾ ਕੇ ਇਹ ਫਿਲਮ ਦੇਖੀ ਵੀ ਸੀਗੀ। ਪਰ ਇਹ ਜਿਹੜਾ ਜੀ ਮਾਮਲਾ ਉਦੋਂ ਇੱਥੇ ਅਕਾਲੀ ਸਰਕਾਰ ਨੇ ਜਿਹੜੀ ਜੀ ਇੱਥੇ ਨਹੀਂ ਸੀ ਰਿਲੀਜ਼ ਹੋਣ ਦਿੱਤੀ, ਪਾਬੰਦੀ ਇਹਦੇ ਉੱਤੇ ਜਿਹੜੀ ਹੈ ਜੀ ਬਾਅਦ ਦੇ ਵਿੱਚ ਲੱਗ ਗਈ ਸੀਗੀ। ਹੁਣ ਇਹ ਮਾਮਲਾ ਜਿਹੜਾ ਜੀ ਫੇਰ ਪੱਕ ਗਿਆ ਕਿਉਂਕਿ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੀ ਵਿਰੋਧਤਾ ਕਰਦੀ ਸੀਗੀ। ਹੁਣ ਨਾਨਕ ਸ਼ਾਹ ਫਕੀਰ ਜਿਹੜੀ 13 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਇਹਦੇ ਵਿੱਚ ਸਪਸ਼ਟ ਕੀਤਾ ਕਿ ਇਹਦੇ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ। ਤੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਫਿਲਮ ਸੰਬੰਧੀ ਜਿਹੜੀ ਸਬ ਕਮੇਟੀ ਉਹਨੇ ਇਹਦੀ ਕਹਾਣੀ ਨੂੰ ਜਾਂਚ ਤੇ ਵਿਚਾਰਨ ਤੋਂ ਬਾਅਦ ਮਨਜ਼ੂਰੀ ਜਿਹੜੀ ਹੈ ਜੀ ਸ਼੍ਰੋਮਣੀ ਕਮੇਟੀ ਕਹਿੰਦੀ ਦਿੱਤੀ ਹੈ। SGPC ਦਾ ਬੁਲਾਰਾ ਜਿਹੜਾ ਵੀ ਉਹ ਕਹਿੰਦਾ ਕਿ ਕਿਸੇ ਕਿਸਮ ਦੇ ਇਤਰਾਜ਼ ਫਿਲਮ ਦੇ ਵੇਖਣ ਤੋਂ ਬਾਅਦ ਦੇਣੇ ਚਾਹੀਦੇ ਆ ਤੇ ਜੇ ਇਹਦੇ ਵਿੱਚ ਕੋਈ ਗੁਰਮਤ ਵਿਰੋਧੀ ਗੱਲ ਆਵੇ ਤਾਂ ਕੋਈ ਗੱਲ ਕੀਤੀ ਜਿਹੜੀ ਉਹ ਜਾਵੇ। ਇਹ ਆਪਣੇ ਆਪ ਦੇ ਵਿੱਚ ਸਵਾਲ ਹੀ ਹੈ ਜੀ ਕਿਉਂਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੁਲਾਰਾ ਜਦੋਂ ਹੁਣ ਇਹ ਕਹਿੰਦਾ ਕਿ ਫਿਲਮ ਵੇਖਣ ਤੋਂ ਬਾਅਦ ਕੋਈ ਇਤਰਾਜ਼ ਕੀਤਾ ਜਾਵੇ, ਇਹ ਗੱਲਾਂ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਲਾਗੂ ਨਹੀਂ ਹੁੰਦੀਆਂ ਜਿਹੜੀਆਂ ਕਿ ਅਕਸਰ ਕੋਈ ਫਿਲਮ ਜਿਹੜੀ ਜੀ ਵੇਖੇ ਤੋਂ ਬਿਨਾਂ ਉਹਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਉਹ ਪਹਿਲਾਂ ਕਰਨਾ ਸ਼ੁਰੂ ਕਰ ਦਿੰਦੀ ਹੈ। ਤੁਹਾਨੂੰ ਯਾਦ ਹੋਣਾ ਇੱਕ ਫਿਲਮ ਜਿਹੜੀ ਆਈ ਸੀ ਸਿੰਘ ਸਾਹਿਬ ਦੀ ਗ੍ਰੇਟ, ਉਹਦੇ ਉੱਤੇ ਇਤਰਾਜ਼ ਹੋਇਆ। ਇਤਰਾਜ਼ ਮੁੜ ਕੇ ਨਿਕਲਿਆ ਕਿ ਜਿਹੜਾ ਸਿੰਘ ਸਾਹਿਬ ਆ ਉਹ ਜਥੇਦਾਰਾਂ ਦੇ ਨਾਲ ਲਾਇਆ ਜਾਂਦਾ, ਇਸ ਕਰਕੇ ਇਹਦਾ ਨਾਮ ਸਿੰਘ ਸਾਹਿਬ ਦੀ ਗ੍ਰੇਟ ਜਿਹੜਾ ਜੀ ਉਹ ਕਰ ਦਿਓ, ਸਸਤੇ ਨੂੰ ਕਰਨਾ ਤੇ ਬੱਬਾ ਹਾਹੇ ਦੀ ਸਿਹਾਰੀ ਵਾਲਾ ਜਿਹੜਾ ਜੀ ਉਹ ਨਾਂ ਉਠਾਓ। ਭਾਵ ਕਿ ਇਸ ਲੈਵਲ ਤੱਕ ਦੇ ਇਤਰਾਜ਼ ਸ਼੍ਰੋਮਣੀ ਕਮੇਟੀ ਜਿਹੜੀ ਹੈ ਜੀ ਉਹ ਕਰਦੀ ਰਹੀ ਹੈ। ਹੁਣ ਉਹ ਕਹਿੰਦੀ ਆ ਕਿ ਨਹੀਂ ਇਹਦੇ ਵਿੱਚ ਕੁਝ ਵੀ ਇਤਰਾਜ਼ਯੋਗ ਜਿਹੜਾ ਜੀ ਉਹ ਨਹੀਂ ਹੈਗਾ। ਬੁਲਾਰਾ ਜਿਹੜਾ ਜੀ ਉਹ ਇਹ ਕਹਿੰਦਾ ਕਿ ਫਿਲਮ ਦਾ ਟ੍ਰੇਲਰ ਪਿਛਲੇ ਸਮੇਂ ਤੋਂ ਜਾਰੀ ਹੈ ਵੱਖ-ਵੱਖ TV ਚੈਨਲਾਂ ਦੇ ਉੱਤੇ ਔਰ ਇਹ ਕਿਹਾ ਜਾ ਰਿਹਾ ਜੀ ਕਿ ਸ਼੍ਰੋਮਣੀ ਕਮੇਟੀ ਇਹਦੀ ਵਿਰੋਧਤਾ ਕਰੇ। ਉਹਨਾਂ ਨੇ ਕਿਹਾ ਕਿ ਵਿਰੋਧਤਾ ਕਰਨ ਨੂੰ ਇਹਦੇ ਵਿੱਚ ਕੁਝ ਵੀ ਜਿਹੜਾ ਜੀ ਉਹ ਨਹੀਂ ਹੈਗਾ। ਔਰ ਜਿਹੜਾ ਗਿਆਨੀ ਕੇਵਲ ਸਿੰਘ ਹੋਰੀ ਨੇ ਸਾਬਕਾ ਜਿਹੜੇ ਜਥੇਦਾਰ, ਉਹਨਾਂ ਨੇ ਇਹ ਕਿਹਾ ਜੀ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਖ-ਵੱਖ ਵਿਦਿਅਕ ਅਦਾਰਿਆਂ ਨੂੰ ਚਿੱਠੀ ਲਿਖੀ ਗਈ ਆ ਕਿ ਇਸ ਫਿਲਮ ਨੂੰ ਪ੍ਰਚਾਰ ਪ੍ਰਸਾਰ ਜਿਹੜਾ ਇਹਦਾ ਵਿਦਿਅਕ ਅਦਾਰਿਆਂ ਦੇ ਵਿੱਚ ਕੀਤਾ ਜਾਵੇ, ਉਹ ਮੰਦਭਾਗੀ ਆ। ਇਹ ਕਿਹਾ ਕਿ ਜਦੋਂ ਅਪ੍ਰੈਲ 15 ਦੇ ਵਿੱਚ ਪੰਥਕ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਭਾਵ ਦੇ ਹੇਠ ਇਹ ਫਿਲਮ ਵਾਪਸ ਲਈ ਗਈ ਸੀ ਤਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਹੱਕ ਦੇ ਵਿੱਚ ਕਿਵੇਂ ਜਿਹੜੀ ਆ ਜੀ ਉਹ ਡਟੀ ਹੋਈ ਆ। ਜਦੋਂ ਕਿ ਜਿਹੜੇ ਸੁਖਦੇਵ ਸਿੰਘ ਭੌਰ ਨੇ ਉਹ ਇਹ ਕਹਿੰਦੇ ਆ ਕਿ ਫਿਲਮ ਦੇ ਵਿੱਚ ਇਤਰਾਜ਼ਯੋਗ ਕਾਫੀ ਕੁਝ ਜਿਹੜਾ ਜੀ ਉਹ ਹੈਗਾ। ਉਹਨਾਂ ਨੇ ਕਿਹਾ ਕਿ ਜਥੇਦਾਰ ਜਿਹੜੇ ਨੇ ਅਕਾਲ ਤਖਤ ਦੇ ਜਦੋਂ ਉਹ ਚਿੱਠੀ ਜਿਹੜੀ ਜੀ ਉਹ ਲਿਖ ਰਹੇ ਆ ਤੇ ਕਈ ਸਵਾਲ ਜਿਹੜੇ ਆ ਉਹ ਖੜੇ ਹੋ ਰਹੇ ਆ। ਇਹਨਾਂ ਨੂੰ ਜੀ ਜਾਤ ਸ਼ਕਤੀ ਘਟਿਆ ਛੇਤੀ ਭੁੱਲ ਜਾਂਦਾ ਹੈ। ਤੇ ਅੱਗੇ ਅਕਾਲੀਆਂ ਦੀ ਗੱਲ ਕਰੀਏ ਤੇ ਉਹਨਾਂ ਨੇ ਮਨਪ੍ਰੀਤ ਨੂੰ ਜਵਾਬ ਦਿੱਤਾ। ਬਿਲਕੁਲ ਜੀ, ਐਕਚੁਅਲੀ ਸਹੀ ਪੁੱਛੋ ਤਾਂ ਮਨਪ੍ਰੀਤ ਨੇ ਜਿਹੜਾ ਜੀ ਉਹ ਦੇਰ ਬਾਅਦ ਜਵਾਬ ਕੁਛ ਜਿਹੜਾ ਸੀ ਉਹ ਦਿੱਤਾ। ਪਿਛਲੇ ਦਿਨਾਂ ਤੋਂ ਉਹਨਾਂ ਦੇ ਉੱਤੇ ਹਮਲੇ ਜਿਹੜੇ ਜੀ ਉਹ ਕਾਫੀ ਨਿੱਜੀ ਵੀ ਹੁੰਦੇ ਰਹੇ। ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਿਹੜਾ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਜੀ ਕੁਛ ਗੱਲਾਂ ਇਸ ਤਰ੍ਹਾਂ ਦੀਆਂ ਕਹੀਆਂ ਕਿ ਉਹਨਾਂ ਨੂੰ ਇਸ ਗੱਲ ਦਾ ਇਤਰਾਜ਼ ਹੈ ਕਿ ਜਿਹੜੀ ਉਹਨਾਂ ਦੀ ਤਾਈ ਬੀਬੀ ਸੁਰਿੰਦਰ ਕੌਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਪਤਨੀ ਜਦੋਂ ਉਹਦਾ ਅਕਾਲ ਚਲਾਣਾ ਹੋ ਗਿਆ ਤਾਂ ਭੋਗ ਦੇ ਮੌਕੇ ਦੇ ਉੱਤੇ ਜਿਹੜਾ ਲੰਗਰ ਵਰਤਾਇਆ ਗਿਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਰਤਾਇਆ ਗਿਆ। ਭਾਵ ਕਿ ਗੋਲਕ ਦੇ ਵਿੱਚੋਂ ਪੈਸੇ ਜਿਹੜੇ ਸੀ ਇਸ ਲੰਗਰ ਦੇ ਉੱਤੇ ਲਾਏ ਗਏ। ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਮਾੜੇ ਤੋਂ ਮਾੜਾ ਬੰਦਾ ਵੀ ਕਿਸੇ ਦੀ ਮੌਤ ਦੇ ਭੋਗ ਦੇ ਮੌਕੇ ਦੇ ਉੱਤੇ ਪੱਲਿਓਂ ਲੰਗਰ ਦੇ ਪੈਸੇ ਜਿਹੜਾ ਜੀ ਉਹ ਖਰਚਦਾ। ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਜਿਹੜਾ ਮਜੀਠੀਆ ਪਰਿਵਾਰ ਅੱਜ ਕਰੋੜਾਂ ਅਰਬਾਂ ਦੀ ਜਾਇਦਾਦ ਦਾ ਮਾਲਕ ਜਿਹੜਾ ਜੀ ਉਹ ਬਣਿਆ ਬੈਠਾ, ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ ਆਪਣੀ ਕੁੜੀ ਵਿਆਹੀ ਭਾਵ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਵਿਆਹ ਹੋਇਆ ਤਾਂ ਉਦੋਂ ਕਿਸ਼ਤਾਂ ਦੇ ਉੱਤੇ ਗੱਡੀ ਜਿਹੜੀ ਸੀ ਉਹ ਲੈ ਕੇ ਦਿੱਤੀ। ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਉਹ ਘਰ ਦੇ ਭੇਤੀ ਨੇ ਤੇ ਲੰਕਾ ਜਿਹੜੀ ਹੈ ਜੀ ਉਹ ਢਾਉਣ ਦੇ ਕਾਬਲ ਨੇ ਔਰ ਇਹ ਲੰਕਾ ਜਿਹੜੀ ਆ ਉਹ ਢਾ ਸਕਦੇ ਆ। ਉਹਨਾਂ ਨੇ ਇੱਥੋਂ ਤੱਕ ਜਿਹੜਾ ਜੀ ਕਿਹਾ ਕਿ ਜਿਹੜਾ SYL ਦਾ ਸਮਝੌਤਾ ਕੀਤਾ ਗਿਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਚੌਧਰੀ ਦੇਵੀ ਲਾਲ ਦੇ ਨਾਲ, ਉਹਨਾਂ ਤੋਂ ਹਰਿਆਣੇ ਦੇ ਵਿੱਚ ਕਈ ਏਕੜ ਜ਼ਮੀਨ ਉਹਨਾਂ ਨੇ ਲਈ ਤੇ ਉਸ ਕਈ ਏਕੜ ਜ਼ਮੀਨ ਦੇ ਵਿੱਚ ਜਿਹੜਾ ਸੀਗਾ ਜੀ ਹੋਟਲ ਖੜਾ ਕੀਤਾ ਆਪਣਾ। ਇਹ ਵੀ ਉਹਨਾਂ ਨੇ ਜਿਹੜਾ ਵੀ ਕਿਹਾ ਕਿ ਸੁਰਿੰਦਰ ਕੌਰ ਬਾਦਲ ਹੋਰਾਂ ਦਾ ਜਿਹੜਾ
ਇਲਾਜ ਸੀਗਾ ਉਹ ਸਰਕਾਰੀ ਖਰਚੇ ਦੇ ਉੱਤੇ ਕਰਾਇਆ ਗਿਆ। ਇਹ ਵੀ ਕਿਹਾ ਕਿ ਮੁੱਖ ਮੰਤਰੀ ਜਦੋਂ ਉਹਨਾਂ ਨੇ ਨਹੀਂ ਸੀ ਰਹਿਣਾ ਹੁਣ ਇਲੈਕਸ਼ਨਾਂ ਤੋਂ ਬਾਅਦ, ਤਾਂ ਉਹ ਝੱਟ ਦੇਣੀ ਵਿਦੇਸ਼ ਜਾ ਕੇ ਆਪਣੇ ਦਿਲ ਦਾ ਇਲਾਜ ਜਿਹੜਾ ਕਰਾ ਕੇ ਆਏ, ਉਹਦਾ ਬਿੱਲ ਵੀ ਸਰਕਾਰੀ ਤੌਰ ਦੇ ਉੱਤੇ ਜਿਹੜਾ ਜੀ ਭੇਜਤਾ। ਇਹ ਵੀ ਕਿਹਾ ਕਿ ਏਅਰਪੋਰਟ ਦੇ ਨੇੜੇ ਹੋਟਲ ਦੇ ਕਮਰੇ ਦੇ ਵਿੱਚ ਰਹੇ, ਉਹ ਵੀ ਬਿੱਲ ਜਿਹੜਾ ਸੀਗਾ ਜੀ ਉਹ ਸਰਕਾਰ ਨੂੰ ਦੇ ਦਿੱਤਾ। ਜਿਹੜੇ ਅਕਾਲੀ ਦਲ ਵਾਲੇ ਸੀਗੇ ਜੀ ਉਹ ਤਾਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਤੇ ਵਿਧਾਨ ਸਭਾ ਦੇ ਵਿੱਚ ਆਏ ਨਹੀਂ। ਜਦੋਂ ਮਨਪ੍ਰੀਤ ਸਿੰਘ ਬਾਦਲ ਹੋਰੀ ਹਮਲੇ ਕਰ ਰਹੇ ਸੀ ਤਾਂ ਉੱਠ ਕੇ ਬਿਕਰਮ ਸਿੰਘ ਮਜੀਠੀਆ ਹੋਰੀ ਵੀ ਜਿਹੜੇ ਜੀ ਉਹ ਚਲੇ ਗਏ। ਬਾਅਦ ਦੇ ਵਿੱਚ ਜਿਹੜੇ ਕੁਛ ਹੈ ਨੇ ਸ਼ਰਨਜੀਤ ਢਿੱਲੋਂ, ਪਵਨ ਕੁਮਾਰ ਟੀਨੂ ਤੇ ਗੁਰਪ੍ਰਤਾਪ ਸਿੰਘ ਵਡਾਲਾ, ਇਹਨਾਂ ਨੇ ਜਿਹੜਾ ਜੀ ਲਿਖਤੀ ਰੂਪ ਦੇ ਵਿੱਚ ਜ਼ਰੂਰ ਜਿਹੜਾ ਜੀ ਇਹ ਕਿਹਾ ਕਿ ਜਿਹੜੇ ਮਨਪ੍ਰੀਤ ਸਿੰਘ ਬਾਦਲ ਹੋਰੀ ਨੇ ਉਹਨਾਂ ਨੇ ਨਿੱਜੀ ਟਿੱਪਣੀਆਂ ਜਿਹੜੀਆਂ ਜੀ ਉਹ ਕੀਤੀਆਂ ਨੇ। ਉਹਨਾਂ ਨੇ ਕਿਹਾ ਕਿ ਸਿਆਸੀ ਇਤਿਹਾਸ ਦੇ ਵਿੱਚ ਪਹਿਲਾਂ ਕਦੇ ਏਦਾਂ ਦੀਆਂ ਨਿੱਜੀ ਟਿੱਪਣੀਆਂ ਜਿਹੜੀਆਂ ਉਹ ਨਹੀਂ ਹੋਈਆਂ, ਪਰ ਮੇਰਾ ਖਿਆਲ ਇੱਥੇ ਅਕਾਲੀ ਦਲ ਵਾਲੇ ਥੋੜਾ ਭੁੱਲ ਰਹੇ ਨੇ ਕਿ ਨਿੱਜੀ ਟਿੱਪਣੀਆਂ ਦੀ ਸ਼ੁਰੂਆਤ ਹੀ ਜਿਹੜੀ ਹੈ ਜੀ ਉਹ ਉਹਨਾਂ ਨੇ ਹੀ ਕੀਤੀ ਸੀਗੀ। ਇਹ ਜਿਹੜੇ ਨੇਤਾ ਨੇ ਅਕਾਲੀ ਦਲ ਦੇ, ਉਹਨਾਂ ਨੇ ਇਹ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਪਿਤਾ ਕੋਲੇ ਕੋਈ ਸਰਕਾਰੀ ਅਹੁਦਾ ਨੀਗਾ, ਫਿਰ ਵੀ ਉਹ ਸਰਕਾਰੀ ਹੈਲੀਕਾਪਟਰ ਦੇ ਉੱਤੇ ਝੂਟੇ ਲੈਂਦੇ ਰਹੇ ਨੇ, ਸਰਕਾਰੀ ਗੱਡੀਆਂ ਉਹਨਾਂ ਦੇ ਕੋਲੇ ਨੇ। ਇਹ ਵੀ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਹੋਰਾਂ ਦਾ ਮੁੰਡਾ ਜਿਹੜਾ ਉਹ ਵੀ ਗਨਮੈਨ ਲੈ ਕੇ ਜਿਹੜਾ ਜੀ ਉਹ ਘੁੰਮ ਰਿਹਾ, ਔਰ ਇਹ ਵੀ ਕਿਹਾ ਕਿ ਉਹਨਾਂ ਦਾ ਜਿਹੜਾ ਸਾਲਾ ਹੈ ਉਹ ਟੈਕਸ ਉਗਰਾ ਰਿਹਾ, ਗੁੰਡਾ ਟੈਕਸ, ਜੋ ਟੈਕਸ ਉਹਨਾਂ ਨੇ ਕਿਹਾ ਕਿ ਉਹ ਉਗਰਾਉਂਦਾ। ਜਦੋਂ ਇਹ ਗੱਲ ਆਉਂਦੀ ਹੈ ਤਾਂ ਮਨਪ੍ਰੀਤ ਸਿੰਘ ਬਾਦਲ ਹੋਰੀ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਚੁੱਪ ਕਰ ਜਾਂਦੇ ਆ। ਦੇਖਦੇ ਆ ਜੀ ਕਿ ਇਹ ਜਿਹੜਾ ਵਾਦ ਵਿਵਾਦ ਸ਼ੁਰੂ ਹੋਇਆ ਕਿੰਨੇ ਕੁ ਪੋਤੜੇ ਇੱਕ ਦੂਜੇ ਦੇ ਫਰੋਲਦੇ ਆ ਜੀ। ਗੱਲਾਂ ਤਾਂ ਕਈ ਸਾਹਮਣੇ ਆਉਣੀਆਂ ਚਾਹੀਦੀਆਂ ਆ, ਪਰ ਦੇਖ ਲਓ ਬਣਦਾ ਕੀ ਹੈ। ਤੇ ਅੱਗੇ ਪੁਰਾਣਾ ਗੁਰਜੀਤ ਤੇ ਸੁਖਪਾਲ ਖਹਿਰਾ ਦੀ ਜੇ ਗੱਲ ਕਰੀਏ ਤਾਂ ਇਹਨਾਂ ਨੇ ਇੱਕ ਦੂਸਰੇ ਨੂੰ ਗੰਦੀਆਂ ਗਾਲਾਂ ਦੀ ਵਿਛਾੜ ਕੀਤੀ ਆਪਸ ਵਿੱਚ। ਜੀ ਮੇਰਾ ਖਿਆਲ ਜਿਹੜਾ ਮੌਜੂਦਾ ਵਿਧਾਨ ਸਭਾ ਦਾ ਸੈਸ਼ਨ ਆ ਜੀ, ਇਹ ਇਸ ਗੱਲੋਂ ਯਾਦ ਰੱਖਿਆ ਜਾਊਗਾ ਕਿ ਸ਼ਾਇਦ ਹੋ ਸਕਦਾ ਜੀ ਕੱਲ ਨੂੰ ਕੋਈ ਝੰਡੀ ਹੋਰ ਪੁੱਟ ਲਵੇ। ਪਹਿਲਾਂ ਜਿਹੜੀ ਝੰਡੀ ਸੀ ਇਹ ਬਿਕਰਮ ਸਿੰਘ ਮਜੀਠੀਆ ਤੇ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਹੱਥ ਦੇ ਵਿੱਚ ਸੀਗੀ। ਇਹਨਾਂ ਦੋਨਾਂ ਨੇ ਗੰਦੀਆਂ ਗਾਲਾਂ ਜਿਹੜੀਆਂ ਦੀ ਉਹ ਵਿਧਾਨ ਸਭਾ ਦੇ ਵਿੱਚ ਕੱਢੀਆਂ ਸੀ ਤੇ ਇੱਕ ਵੀਡੀਓ ਵੀ ਉਦੋਂ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਵਾਇਰਲ ਜਿਹੜੀ ਆ ਜੀ ਉਹ ਹੋਈ ਸੀ। ਇਸ ਵਾਰੀ ਇਹ ਨੰਬਰ ਲੈ ਗਏ ਜੀ ਸੁਖਪਾਲ ਸਿੰਘ ਖਹਿਰਾ ਤੇ ਰਾਣਾ ਗੁਰਜੀਤ ਸਿੰਘ ਹੋਰੀ। ਰਾਣਾ ਗੁਰਜੀਤ ਸਿੰਘ ਹੋਰਾਂ ਨੇ ਜਿਹੜਾ ਸੀਗਾ ਜੀ ਵਿਧਾਨ ਸਭਾ ਦੇ ਵਿੱਚ ਇਲਜ਼ਾਮਬਾਜ਼ੀ ਜਿਹੜੀ ਸ਼ੁਰੂ ਕੀਤੀ, ਇਹ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਹਰੇਕ ਦੇ ਉੱਤੇ ਦੋਸ਼ ਲਾਉਂਦਾ ਹੈ, ਉਹ ਆਪ ਭੂਮੀ ਮਾਫੀਆ ਦੇ ਨਾਲ ਜੁੜਿਆ ਹੋਇਆ ਹੈ। ਇਹ ਕਿਹਾ ਕਿ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਉੱਤੇ ਉਹ ਕਬਜ਼ੇ ਕਰਦਾ। ਰਾਣਾ ਗੁਰਜੀਤ ਸਿੰਘ ਹੋਰਾਂ ਨੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਪਿਤਾ ਸੁਖਜਿੰਦਰ ਸਿੰਘ ਹੋਰਾਂ ਦੇ ਉੱਤੇ ਵੀ ਜਿਹੜੇ ਜੀ ਕੁਝ ਹਮਲੇ ਕੀਤੇ ਤੇ ਉਹ ਵੀ ਇਹੋ ਜਿਹਾ ਕੁਝ ਹੀ ਕਰਦੇ ਰਹੇ ਆ। ਇੱਥੋਂ ਕੰਮ ਜਿਹੜਾ ਸੀ ਫਿਰ ਵੱਧ ਗਿਆ। ਸੁਖਪਾਲ ਸਿੰਘ ਖਹਿਰਾ ਹੋਰੀ ਤਾਂ ਜਿਹੜੇ ਸੀਗੇ ਜੀ ਉਹ ਗਾਲਾਂ ਕੱਢਣ ਲੱਗ ਗਏ। ਅੱਗੋਂ ਰਾਣਾ ਗੁਰਜੀਤ ਸਿੰਘ ਹੋਰਾਂ ਨੇ ਗਾਲਾਂ ਦਾ ਜਵਾਬ ਗਾਲਾਂ ਦੇ ਵਿੱਚ ਦਿੱਤਾ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਬਾਹਾਂ ਟੰਗ ਲੀਆਂ। ਇਹ ਕਿਹਾ ਕਿ ਚੱਲ ਵਿਧਾਨ ਸਭਾ ਦੇ ਬਾਹਰ ਆਪਾਂ ਇੱਕ ਦੂਜੇ ਨਾਲ ਵੇਖ ਲਈਏ। ਸੁਖਪਾਲ ਸਿੰਘ ਖਹਿਰਾ ਹੋਰੀ ਉੱਠ ਕੇ ਤੁਰ ਵੀ ਪਏ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੂਹਰੇ ਹੋ ਕੇ ਫਿਰ ਉਹਨਾਂ ਨੂੰ ਰੋਕਿਆ ਤੇ ਉਹਨਾਂ ਦੀ ਸੀਟ ਤੱਕ ਜਿਹੜਾ ਸੀ ਉਹ ਲੈ ਕੇ ਗਏ। ਪਰ ਮੂੰਹ ਦੇ ਰਾਹੀਂ ਜਿਹੜੀ ਨਿਕਲ ਰਹੇ ਜਿਹੜੀ ਭਾਸ਼ਾ ਸੀ, ਜਿਹਨੂੰ ਇਹ ਸਿਆਸੀ ਨੇਤਾ ਪਾਰਲੀਮੈਂਟਰੀ ਲੈਂਗੁਏਜ ਸ਼ਾਇਦ ਜਿਹੜਾ ਜੀ ਉਹ ਕਹਿੰਦੇ ਆ, ਇਹ ਪਾਰਲੀਮੈਂਟਰੀ ਜਿਹੜੀ ਭਾਸ਼ਾ ਸੀਗੀ ਉਹ ਸੁਣ ਕੇ ਜਿਹੜੇ ਪਹਿਲੀ ਵਾਰੀ MLA ਬਣੇ ਸੀਗੇ ਉਹ ਦੰਗ ਰਹਿ ਗਏ। ਕੁਝ ਜਿਹੜੇ MLA ਆ ਉਹ ਕਹਿੰਦੇ ਕਿ ਪਾਰਲੀਮੈਂਟਰੀ ਭਾਸ਼ਾ ਦੇ ਬਾਰੇ ਦੇ ਵਿੱਚ ਕੁਝ ਗਿਆਨ ਤਾਂ ਉਹਨਾਂ ਨੂੰ ਜ਼ਰੂਰ ਹੈਗਾ ਸੀਗਾ, ਪਰ ਇਹ ਇਸ ਲੈਵਲ ਦੀ ਹੋ ਸਕਦੀ ਹੈ ਇਹ ਪਹਿਲੀ ਵਾਰੀ ਉਹਨਾਂ ਨੇ ਦੇਖਿਆ ਜੀ। ਇਹ ਦੋਨੋਂ ਨੇਤਾ ਚਾਹੇ ਰਾਣਾ ਗੁਰਜੀਤ ਸਿੰਘ ਹੋਰੀ ਨੇ ਚਾਹੇ ਸੁਖਪਾਲ ਸਿੰਘ ਖਹਿਰਾ ਹੋਰੀ ਨੇ, ਇਹਨਾਂ ਨੂੰ ਇਸ ਗੱਲ ਦੀ ਵੀ ਜਿਹੜੀ ਹੈ ਜੀ ਉਹ ਸ਼ਰਮ ਨਹੀਂ ਆਈ ਕਿ ਉੱਥੇ ਵਿਧਾਨ ਸਭਾ ਦੇ ਵਿੱਚ ਔਰਤ ਮੈਂਬਰ ਵੀ ਹੈਗੀਆਂ ਨੇ ਜਿਹੜੀਆਂ ਚੁਣੀਆਂ ਹੋਈਆਂ, ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹਨਾਂ ਨੇ ਗਾਲਾਂ ਦਾ ਮੀਂਹ ਜਿਹੜਾ ਸੀਗਾ ਜੀ ਇੱਕ ਦੂਜੇ ਦੇ ਉੱਤੇ ਵਰਾਉਣਾ ਜਾਰੀ ਰੱਖਿਆ। ਜਦੋਂ ਰਾਣਾ ਗੁਰਜੀਤ ਸਿੰਘ ਤੇ ਬਿਕਰਮ ਸਿੰਘ ਮਜੀਠੀਆ ਹੋਰਾਂ ਦੀਆਂ ਗਾਲਾਂ ਦਾ ਚਰਚਾ ਹੋਇਆ ਸੀ ਉਦੋਂ ਇੱਕ ਇੱਕ ਦੋ ਗਾਲਾਂ ਸੀ, ਪਰ ਇਹਨਾਂ ਨੇ ਤਾਂ ਨਾਲ ਜਿਹੜੀਆਂ ਜੀ ਉਹ ਜ਼ੀਰੋ ਵੀ ਲਾ ਲਈਆਂ। 25 30 ਗਾਲਾਂ ਜਿਹੜੀਆਂ ਸੀ ਮਾਵਾਂ ਭੈਣਾਂ ਦੀਆਂ ਸ਼ਰੇਆਮ ਜਿਹੜੀਆਂ ਜੀ ਵਿਧਾਨ ਸਭਾ ਦੇ ਵਿੱਚ ਦੋਨਾਂ ਨੇਤਾਵਾਂ ਨੇ ਇੱਕ ਦੂਜੇ ਨੂੰ ਜਿਹੜੀਆਂ ਜੀ ਉਹ ਕੱਢੀਆਂ ਤੇ ਨਵੇਂ ਰਿਕਾਰਡ ਸਥਾਪਿਤ ਕੀਤੇ। ਜੀ ਦੇਖੋ ਜਿਹੜੇ ਨਵੇਂ ਆਏ ਸੀ ਪਤਾ ਨਹੀਂ ਉਹ ਕੀ ਸਿੱਖ ਕੇ ਗਏ ਹੋਣੇ ਇਹਨਾਂ ਤੋਂ। ਤੇ ਅੱਗੇ ਮਨਪ੍ਰੀਤ ਦੇ ਕੀਤੇ ਅਕਾਲੀਆਂ ਦੇ ਉੱਤੇ ਹਮਲਿਆਂ ਦੀ ਜੇ ਗੱਲ ਕਰੀਏ ਤਾਂ ਅਮਰਿੰਦਰ ਦੀ ਸਿਰਦਰਦੀ ਵਧੀ। ਕੈਪਟਨ ਅਮਰਿੰਦਰ ਸਿੰਘ ਹੋਰੀ ਬੇਸ਼ੱਕ ਮੌਜੂਦਾ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਆਖੀ ਸੀਗੀ ਜੀ ਕਿ ਉਹ ਬਦਲੇ ਦੀ ਸਿਆਸਤ ਨਹੀਂ ਕਰ ਰਹੇ, ਬਦਲਾਓ ਦੀ ਸਿਆਸਤ ਜਿਹੜੀ ਆ ਉਹ ਕਰ ਰਹੇ ਆ। ਉਹ ਲਗਾਤਾਰ ਘੇਸਲ ਵੱਟਦੇ ਰਹੇ ਆ, ਲਗਾਤਾਰ ਚੁੱਪ ਵੱਟਦੇ ਰਹੇ ਆ। ਜਦੋਂ ਇਹ ਮਾਮਲਾ ਜਿਹੜਾ ਜੀ ਉੱਠਦਾ ਰਿਹਾ ਕਿ ਪਿਛਲੀ ਸਰਕਾਰ ਦੇ ਮੌਕੇ ਦੇ ਉੱਤੇ ਹੋਈਆਂ ਬੇਨਿਯਮੀਆਂ ਦੀ ਜਾਂਚ ਕਿਉਂ ਨਹੀਂ ਕਰਵਾਈ ਜਾਂਦੀ,
ਉਹ ਅਕਸਰ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਬਿਲਕੁਲ ਚੁੱਪ ਕਰ ਜਾਂਦੇ ਰਹੇ ਆ। ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹ ਲਗਾਤਾਰ ਹਮਲੇ ਜਿਹੜੇ ਆ ਜੀ ਉਹ ਕਰਦੇ ਰਹੇ ਆ, ਖਾਸ ਤੌਰ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ। ਅਕਸਰ ਉਹਨਾਂ ਦੀ ਜਿਹੜੀ ਇਹ ਨੋਕ ਝੋਂਕ ਆ ਜੀ ਉਹ ਚਰਚਾ ਦਾ ਵਿਸ਼ਾ ਬਣਦੀ ਹੈ। ਮਨਪ੍ਰੀਤ ਸਿੰਘ ਬਾਦਲ ਹੋਰੀ ਹੁਣ ਤੱਕ ਜਿਹੜੇ ਜੀ ਉਹ ਚੁੱਪ ਰਹਿੰਦੇ ਰਹੇ ਆ, ਪਰ ਵਿਧਾਨ ਸਭਾ ਦੇ ਵਿੱਚ ਜਿਸ ਟਾਈਪ ਦੇ ਉਹਨਾਂ ਨੇ ਖਾਸ ਤੌਰ ਦੇ ਉੱਤੇ ਜਿਹੜੀ SYL ਵਾਲੇ ਮਾਮਲੇ ਦੇ ਉੱਤੇ ਜ਼ਮੀਨ ਲੈਣ ਵਾਲਾ ਮਾਮਲਾ ਹੈ, ਜਾਂ ਸੁਰਿੰਦਰ ਕੌਰ ਬਾਦਲ ਹੋਰਾਂ ਦੇ ਭੋਗ ਦੇ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਦੇ ਵਰਤੇ ਗਏ ਪੈਸੇ ਤੇ ਵਰਤਿਆ ਗਿਆ ਲੰਗਰ, ਉਹ ਮਾਮਲਾ ਹੈ, ਚਾਹੇ ਇਲਾਜ ਕਰਾਉਣ ਵਾਲਾ ਮਾਮਲਾ ਹੈ ਸਰਕਾਰੀ ਖਰਚੇ ਦੇ ਉੱਤੇ, ਇਹ ਮਾਮਲੇ ਜਿਹੜੇ ਜੀ ਉਹ ਉਠਾ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਿਰਦਰਦੀ ਜਿਹੜੀ ਹੈ ਜੀ ਉਹ ਵਧਾ ਦਿੱਤੀ ਹੈ। ਕਿਉਂਕਿ ਹੁਣ 2 ਕੈਬਨਿਟ ਮੰਤਰੀ ਹੋ ਗਏ ਜਿਹੜੇ ਸਿੱਧੇ ਜਿਹੜੇ ਆ ਜੀ ਉਹ ਦੋਸ਼ ਲਾ ਰਹੇ ਆ ਪਿਛਲੀ ਸਰਕਾਰ ਦੇ ਨੁਮਾਇੰਦਿਆਂ ਦੇ ਉੱਤੇ। ਹੁਣ ਇਸ ਮਾਮਲੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਕਿੰਨੀ ਕੁ ਦੇਰ ਜਿਹੜਾ ਜੀ ਉਹ ਚੁੱਪ ਰਹਿਣਗੇ, ਇਹ ਜਿਹੜਾ ਜੀ ਉਹ ਸਵਾਲ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਉਠਾਇਆ ਮਾਮਲਾ ਕਿ ਟਰਾਂਸਪੋਰਟ ਦਾ ਕਾਰੋਬਾਰ, ਹੋਟਲ ਦਾ ਕਾਰੋਬਾਰ, ਚਿੱਟਾ ਵੇਚ ਕੇ ਜਿਹੜਾ ਜੀ ਉਹ ਪੈਸਾ ਬਣਾਇਆ, ਇਹ ਸਾਰਾ ਕੁਝ ਔਨ ਰਿਕਾਰਡ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਆ ਗਿਆ। ਤੋ ਇਹ ਜਿਹੜੇ ਤਿੱਖੇ ਹਮਲੇ ਹੋਏ ਆ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਵੱਲੋਂ, ਜਿਹੜੇ ਕਿ ਅਕਸਰ ਚੁੱਪ ਰਹਿੰਦੇ ਇਹੋ ਜਿਹੇ ਮਾਮਲਿਆਂ ਦੇ ਉੱਤੇ, ਉਹਦੇ ਕਰਕੇ ਜਿਹੜਾ ਜੀ ਉਹ ਮੁੱਖ ਮੰਤਰੀ ਕਸੂਤੇ ਫਸੇ ਆ ਕਿ ਕੀ ਅਜੇ ਵੀ ਜਿਹੜਾ ਜੀ ਉਹ ਇਹ ਕਹਿੰਦੇ ਰਹਿਣਗੇ ਕਿ ਉਹ ਜਿਹੜੀ ਬਦਲਾਓ ਦੀ ਸਿਆਸਤ ਕਰ ਰਹੇ ਆ, ਬਦਲੇ ਦੀ ਸਿਆਸਤ ਨਹੀਂ। 2 ਦਿਨ ਪਹਿਲਾਂ ਜਦੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਪੁੱਛਿਆ ਗਿਆ ਸੀ ਕਿ 40 ਵਿਧਾਇਕਾਂ ਨੇ ਇਹ ਲਿਖਤੀ ਰੂਪ ਦੇ ਵਿੱਚ ਦਿੱਤਾ ਸੀਗਾ ਕਿ ਜਿਹੜੀ ਪਿਛਲੀ ਸਰਕਾਰ ਦੇ ਨੁਮਾਇੰਦੇ ਸੀ ਉਹਨਾਂ ਦੇ ਉੱਤੇ ਹੋਈਆਂ ਬੇਨੇਮੀਆਂ ਦੇ ਜਿਹੜੇ ਦੋਸ਼ ਲੱਗਦੇ ਆ ਉਹਦੀ ਜਾਂਚ ਕਰਾਈ ਜਾਵੇ, ਤਾਂ ਕੈਪਟਨ ਸਾਹਿਬ ਦਾ ਇਹ ਜਵਾਬ ਸੀਗਾ ਜੀ ਕਿ 1 ਸਾਲ ਪੁਰਾਣੀ ਗੱਲ ਹੋ ਗਈ, ਹੁਣ ਇਹਨੂੰ ਛੱਡੋ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਉਹ ਗਰੁੱਪ ਇੱਕ ਤਕੜੇ ਰੂਪ ਦੇ ਵਿੱਚ ਸਾਹਮਣੇ ਆਇਆ ਸੀ 40 MLAs ਵਾਲਾ, ਉਹਨੂੰ ਬੂਸਟ ਮਿਲ ਗਿਆ ਜੀ। ਪਹਿਲਾਂ ਉਹ ਕੱਲਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਡਿਪੈਂਡ ਸੀਗੇ, ਹੁਣ ਜਿਹੜਾ ਜੀ ਇਹਦੇ ਨਾਲ ਮਨਪ੍ਰੀਤ ਸਿੰਘ ਬਾਦਲ ਹੋਰੀ ਵੀ ਸ਼ਾਮਲ ਹੋ ਗਏ। ਔਰ ਮਨਪ੍ਰੀਤ ਸਿੰਘ ਬਾਦਲ ਹੋਰਾਂ ਦਾ ਇਹ ਜਿਹੜਾ ਜੀ ਕਹਿਣਾ ਕਿ ਉਹ ਲੰਕਾ ਦੇ ਭੇਤੀ ਆ ਔਰ ਉਹ ਲੰਕਾ ਢਾ ਸਕਦੇ ਆ। ਉਹਨਾਂ ਨੇ ਇਹ ਵੀ ਕਿਹਾ ਕਿ ਅਜੇ ਤਾਂ ਉਹਨਾਂ ਦੇ ਕੋਲੇ ਬਹੁਤ ਸਾਰੇ ਪਾਜ ਹੈ ਜਿਹੜੇ ਉਹ ਉਧੇੜਨਗੇ। ਜੇ ਇਹਨੂੰ ਜਿਹੜਾ ਦੀ ਸਹੀ ਮੰਨਿਆ ਜਾਵੇ ਤਾਂ ਇਹ ਆ ਜੀ ਕਿ ਆਉਂਦੇ ਦਿਨਾਂ ਦੇ ਦੌਰਾਨ ਇਹ ਲੰਕਾ ਦਾ ਜਿਹੜਾ ਭੇਤੀ ਆ ਉਹ ਲੰਕਾ ਨੂੰ ਢਾਉਣ ਵੱਲ ਨੂੰ ਜਿਹੜਾ ਦੀ ਉਹ ਤੁਰ ਸਕਦਾ। ਫਿਰ ਮੁੱਖ ਮੰਤਰੀ ਕਿੰਨੀ ਦੇਰ ਤੱਕ ਜਿਹੜਾ ਦੀ ਉਹ ਬਚਾਓ ਮੋਡ ਦੇ ਵਿੱਚ ਜਿਹੜਾ ਰਹਿਣਗੇ, ਇਹ ਵੇਖਣ ਵਾਲੀ ਗੱਲ ਹੋਊ। ਬਿਲਕੁਲ ਜੀ, ਬਚਾਓ ਵਾਲੀ ਨੀਤੀ ਤਾਂ ਅਪਣਾਈ ਹੋਈ ਹੈ ਮੁੱਖ ਮੰਤਰੀ ਨੇ, ਇਹਦੇ ਵਿੱਚ ਤਾਂ ਕੋਈ ਦੋ ਰਾਵਾ ਨਹੀਂ। ਤੇ ਅੱਗੇ ਕੇਵਲ ਦੀ ਜੇ ਗੱਲ ਕਰੀਏ ਤਾਂ ਉਹ ਕਾਰੋਬਾਰ ਵਾਲਿਆਂ ਦੇ ਜਿਹੜੀਆਂ ਆਪ ਹੁਦਰੀਆਂ ਉਹਨਾਂ ਦਾ ਮਾਮਲਾ ਮੁੱਖ ਮੰਤਰੀ ਕੋਲ ਪਹੁੰਚਿਆ। ਐਕਚੁਅਲੀ ਜੀ ਇਹ ਚੱਲਦਾ ਤਾਂ ਜਿਹੜਾ ਦੀ ਪਿਛਲੇ ਜਿਉਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੀ ਜਿਹੜਾ ਸੀਗਾ ਉਹ ਕੇਬਲ ਕਾਰੋਬਾਰ ਦੇ ਉੱਤੇ ਸਵਾਲ ਤਾਂ ਜਿਹੜੇ ਦੀ ਉਹ ਖੜੇ ਹੁੰਦੇ ਰਹੇ। ਇਹ ਵੀ ਕਿਹਾ ਗਿਆ ਜੀ ਕਿ ਇਹਦੇ ਉੱਤੇ ਕਾਰਵਾਈ ਹੋਊਗੀ। ਕਾਰਵਾਈ ਕੀ ਹੋਣੀ ਆ? ਜਿਹੜੀ ਕੇਬਲ ਕੰਪਨੀ ਆ ਜੀ ਉਹਨੇ 50,000 ਰੁਪਏ ਕੇਬਲ ਦੇ ਜਿਹੜੇ ਵਧਾ ਦਿੱਤੇ ਇੱਥੇ ਜਦੋਂ ਨਵੀਂ ਸਰਕਾਰ ਬਣ ਗਈ। ਆਹ ਕਾਰਵਾਈ ਜਿਹੜੀ ਦੀ ਉਹ ਹੋਈ। ਮਾਮਲਾ ਉੱਥੇ ਜਿਉਂ ਦਾ ਤਿਉਂ ਜਿਹੜਾ ਦੀ ਉਹ ਖੜਾ ਰਿਹਾ। ਹੁਣ ਇੱਕ ਚੈਨਲ ਜਿਹੜਾ ਪੰਜਾਬੀ ਦਾ ਚੱਲਦਾ ਸੀਗਾ, ਉਹ ਮਾਮਲਾ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਉਠਾਇਆ ਮੁੱਖ ਮੰਤਰੀ ਹੋਰਾਂ ਦੇ ਕੋਲੇ। ਇਹ ਕਿਹਾ ਕਿ ਇਹ ਜਿਹੜਾ ਚੈਨਲ ਸੀਗਾ ਕਿਉਂਕਿ ਇਹ ਅਕਾਲੀਆਂ ਦੇ ਵਿਰੋਧ ਦੇ ਵਿੱਚ ਸੀਗਾ ਤੇ ਇਹ ਕੇਬਲ ਕਾਰੋਬਾਰ ਅਕਾਲੀਆਂ ਦਾ, ਉਹਨਾਂ ਨੇ ਇਸ ਚੈਨਲ ਨੂੰ ਇਸ ਕੇਬਲ ਤੋਂ ਉਠਾ ਦਿੱਤਾ ਜੀ। ਇਹ ਮਾਮਲਾ ਹਾਲਾਂਕਿ ਪਹਿਲਾਂ ਵੀ ਜਿਹੜਾ ਜੀ ਉਹ ਚੱਲਦਾ ਰਿਹਾ। ਇਹਦੇ ਨਾਲ ਜਿਹੜੀ ਦੀ ਉਹਨਾਂ ਦੀ ਤਾਇਦ ਜਿਹੜੀ ਸੀ ਉਹ ਕਰ ਦਿੱਤੀ ਕੰਵਰ ਸੰਧੂ ਹੋਰਾਂ ਨੇ, ਜਿਹੜੇ ਆਮ ਆਦਮੀ ਪਾਰਟੀ ਦੇ MLA ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਤੋਂ ਵੱਧ ਇਹ ਕੌਣ ਜਾਣਦਾ ਹੈ ਕਿ ਇਹ ਕੇਬਲ ਜਿਹੜੀ ਕੰਪਨੀ ਹੈ ਉਹ ਕਿਵੇਂ ਚੈਨਲਾਂ ਨੂੰ ਬੰਦ ਕਰਦੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਪ ਇਹ ਸਾਰਾ ਕੁਛ ਜਿਹੜਾ ਜੀ ਉਹ ਭੁਗਤਿਆ, ਕਿਉਂਕਿ ਕੰਵਰ ਸੰਧੂ ਹੋਰੀ ਵੀ ਇੱਕ ਚੈਨਲ ਜਿਹੜਾ ਜੀ ਉਹ ਚਲਾਉਂਦੇ ਰਹੇ ਆ ਜਿਹੜਾ ਕਿ ਇਸ ਕੇਬਲ ਮਾਫੀਏ ਦੀ ਭੇਟ ਚੜ੍ਹ ਗਿਆ ਸੀ। ਉਹਨੂੰ ਪੰਜਾਬ ਦੇ ਵਿੱਚ ਨਹੀਂ ਸੀ ਜਿਹੜਾ ਜੀ ਉਹ ਚੱਲਣ ਦਿੱਤਾ। ਭਾਵ ਕਿ ਇੱਕ ਤਾਂ ਸਰਕਾਰ ਦੀ ਤਰਫੋਂ ਸੁਖਜਿੰਦਰ ਸਿੰਘ ਰੰਧਾਵਾ ਤੇ ਦੂਜਾ ਵਿਰੋਧੀ ਧਿਰ ਦੇ ਵੱਲੋਂ ਕੰਵਰ ਸੰਧੂ ਹੋਰੀ ਜਦੋਂ ਜੀ ਆ ਗਏ ਤੇ ਮੁੱਖ ਮੰਤਰੀ ਹੋਰਾਂ ਨੂੰ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਬੋਲਣਾ ਪੈ ਗਿਆ। ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਜੀ ਗੱਲ ਆਖੀ ਕਿ ਇਸ ਚੈਨਲ ਨੂੰ ਬੰਦ ਕਰਨ ਸੰਬੰਧੀ ਜਿਹੜੀ ਹੈ ਜੀ ਇਹਦੀ ਪੂਰੀ ਪੜਤਾਲ ਜਿਹੜੀ ਆ ਉਹ ਕਰਵਾਈ ਜਾਊਗੀ। ਇਹਦਾ ਭਰੋਸਾ ਉਹਨਾਂ ਨੇ ਸਦਨ ਨੂੰ ਜਿਹੜਾ ਜੀ ਉਹ ਦਿੱਤਾ। ਇਹ ਵੀ ਕਿਹਾ ਕਿ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮੀਡੀਆ ਸੈਂਸਰਸ਼ਿਪ ਨੂੰ ਬਰਦਾਸ਼ਤ ਨਹੀਂ ਜਿਹੜਾ ਜੀ ਉਹ ਕੀਤਾ ਜਾਊਗਾ। ਇਹ ਕਿਹਾ ਕਿ ਇਹ ਜਿਹੜੇ ਆਪਰੇਟਰ ਨੇ ਇਹ ਮੀਡੀਆ ਦੀ ਆਵਾਜ਼
ਦਬਾਉਣ ਦੇ ਵਾਸਤੇ ਜਿਹੜਾ ਜੀ ਕੰਮ ਕਰ ਰਹੇ ਨੇ, ਜਿਹੜਾ ਕਿ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਊਗਾ। ਮਤਲਬ ਇਹ ਕਿ ਇਹ ਜਿਹੜਾ ਕੇਬਲ ਵਾਲਾ ਮਾਮਲਾ ਸੀਗਾ ਜੀ, ਇੱਕ ਵਾਰੀ ਫੇਰ ਜਿਹੜਾ ਜੀ ਉਹ ਪੱਕ ਪਿਆ ਔਰ ਔਨ ਰਿਕਾਰਡ ਆ ਗਿਆ ਵਿਧਾਨ ਸਭਾ ਦੇ ਵਿੱਚ, ਜਿਹੜਾ ਸਵਾਲ ਪੁੱਛਿਆ ਗਿਆ ਔਰ ਉਹਦਾ ਜਵਾਬ ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਦੇ ਵੱਲੋਂ ਦਿੱਤਾ ਗਿਆ। ਹੁਣ ਦੇਖਦੇ ਹਾਂ ਜੀ ਕਿ ਜਿਨ੍ਹਾਂ ਦੇ ਪਹਿਲਾਂ ਹੀ ਇੰਨੇ ਕੁ ਜਿਹੜੀਆਂ ਜੀ ਵਾਗਾਂ ਖੁੱਲੀਆਂ ਨੇ, ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਗਿਆ ਕਿ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਉਠਾਉਣ ਤੋਂ ਬਾਅਦ ਕੀ ਉਹਨਾਂ ਦੇ ਕੁਝ ਬਦਲਾਅ ਆਉਂਦਾ ਜਾਂ ਨਹੀਂ। ਬਿਲਕੁਲ ਜੀ, ਭਰੋਸਾ ਦੇ ਕੇ ਨਾ ਭੁੱਲ ਜਾਣ। ਤੇ ਪੰਚਕੂਲਾ ਦੇ ਵਿੱਚ ਹਿੰਸਾ ਹੋਈ ਸੀ, ਉਸ ਦੀ ਜਿਹੜੀ ਅਦਾਲਤੀ ਕਾਰਵਾਈ ਆ ਉਹ ਜਾਰੀ। ਬਿਲਕੁਲ ਜੀ, ਸਰਸੇ ਵਾਲੇ ਨੂੰ ਜਦੋਂ ਸੁਣਾਉਣ ਵਾਲੇ ਮਾਮਲੇ ਦੇ ਉੱਤੇ 25 ਅਗਸਤ ਨੂੰ ਹੋਈ ਹਿੰਸਾ ਦੇ ਮਾਮਲੇ ਦੇ ਵਿੱਚ ਜਿਹੜੀ FIR ਦਰਜ ਹੋਈ ਸੀਗੀ ਜੀ, ਉਹਦੇ ਸੰਬੰਧੀ ਸੁਣਵਾਈ ਜਿਹੜੀ ਉਹ ਅਦਾਲਤ ਦੇ ਵਿੱਚ ਹੋਈ। ਜਿਹੜੀ ਹਨੀਪ੍ਰੀਤ ਹੈ ਉਹਨੂੰ ਅੰਬਾਲੇ ਦੀ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ ਜਿਹੜਾ ਜੀ ਉਹ ਕੀਤਾ ਗਿਆ, ਜਦੋਂ ਕਿ ਬਾਕੀ ਜਿਹੜੇ ਸੀਗੇ ਜੀ ਉਹ ਖੁਦ ਅਦਾਲਤ ਦੇ ਵਿੱਚ ਪੇਸ਼ ਹੋਏ। ਜਿਹੜੀ ਸੁਣਵਾਈ ਦੇ ਦੌਰਾਨ ਇਹਨਾਂ ਦੇ ਉੱਤੇ ਜਿਹੜੇ ਜੀ ਦੋਸ਼ ਆਇਦ ਨਹੀਂ ਹੋ ਸਕੇ। ਜਿਹੜੀ FIR ਉਦੋਂ ਕੱਟੀ ਗਈ ਸੀ 345 ਨੰਬਰ, ਇਹਦੇ ਵਿੱਚ 10 ਮੁਲਜ਼ਮਾਂ ਨੂੰ ਸਪਲੀਮੈਂਟਰੀ ਚਲਾਨ ਦੀਆਂ ਕਾਪੀਆਂ ਜਿਹੜੀਆਂ ਜੀ ਉਹ ਦਿੱਤੀਆਂ ਗਈਆਂ ਔਰ FIR ਦੇ ਵਿੱਚ ਜਿਹੜੇ ਹੁਕਮਾਂ ਦੀ ਗਿਣਤੀ 15 ਤੋਂ ਵੱਧ ਕੇ 25 ਹੋ ਗਈ ਆ। 19 ਅਪ੍ਰੈਲ ਨੂੰ ਅਗਲੀ ਸੁਣਵਾਈ ਜਿਹੜੀ ਹੈ ਜੀ ਹੋਊਗੀ। ਉਧਰ ਜਿਹੜੇ 460 ਸੀਗੇ ਅੰਦਰ, ਜਿਨ੍ਹਾਂ ਨੂੰ ਨਪੁੰਸਕ ਬਣਾ ਦਿੱਤਾ ਗਿਆ ਸੀ, ਉਸ ਮਾਮਲੇ ਦੇ ਵਿੱਚ ਗੁਰਮੀਤ ਰਾਮ ਰਹੀਮ ਤੇ 2 ਹੋਰਾਂ ਦੇ ਖਿਲਾਫ ਚੱਲ ਰਹੇ ਕੇਸ ਦੀ ਸੁਣਵਾਈ ਜਿਹੜੀ ਹੈ ਜੀ ਪੰਚਕੂਲਾ ਤੇ ਜਿਹੜੀ ਵਿਸ਼ੇਸ਼ ਜਿਹੜੀ ਅਦਾਲਤ ਹੈ ਉਹਦੇ ਵਿੱਚ ਗੁਰਮੀਤ ਰਾਮ ਰਹੀਮ ਤੇ ਡਾਕਟਰ ਮਹਿੰਦਰ ਇੰਸਾ ਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜਿਹੜਾ ਉਹ ਪੇਸ਼ ਕੀਤਾ ਗਿਆ। ਤੀਜਾ ਜਿਹੜਾ ਸੀਗਾ ਜੀ ਡਾਕਟਰ ਪੰਕਜ ਗਰਗ, ਉਹ ਅਦਾਲਤ ਦੇ ਵਿੱਚ ਖੁਦ ਪੇਸ਼ ਹੋਇਆ। CBI ਦੀ ਅਦਾਲਤ ਤੋਂ ਜਿਹੜੇ ਬਚਾਅ ਪੱਖ ਦੇ ਵਕੀਲ ਆ, ਉਹਨਾਂ ਨੇ ਕੁਝ ਦਸਤਾਵੇਜ਼ ਜਿਹੜੇ ਜੀ ਉਹ ਮੰਗੇ ਆ ਔਰ ਅਗਲੀ ਇਹਦੀ ਸੁਣਵਾਈ ਜਿਹੜੀ ਆ ਉਹ 9 ਅਪ੍ਰੈਲ ਨੂੰ ਹੋਊਗੀ। ਚਾਹੇ ਇਹ ਮਾਮਲਾ ਹੈ ਨਪੁੰਸਕ ਬਣਾਉਣ ਵਾਲਾ ਤੇ ਚਾਹੇ ਜਿਹੜੀ ਛਤਰਪਤੀ ਜਿਹੜਾ ਪੱਤਰਕਾਰ ਸੀਗਾ ਜੀ ਉਹ ਮੌਤ ਵਾਲਾ ਮਾਮਲਾ, ਇਹ ਕੇਸ ਤਕਰੀਬਨ ਜਿਹੜਾ ਜੀ ਉਹ ਨੇੜੇ ਲੱਗੇ ਹੋਏ ਆ ਔਰ ਕੁਝ ਹਫ਼ਤਿਆਂ ਤੋਂ ਬਾਅਦ ਇਹਨਾਂ ਸੰਬੰਧੀ ਜਿਹੜਾ ਜੀ ਉਹ ਫੈਸਲਾ ਆ ਜਾਣ ਦੀ ਉਮੀਦ ਹੈ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਾਨੂੰ ਬਲਤੇਜ ਪੰਨੂ ਜੀ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।